ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਸਿਆਸੀ ਪਾਰਟੀਆਂ ਨੂੰ ਜਿਹੜਾ ਚੰਦਾ ਮਿਲਦਾ ਉਹਦੇ ਬਾਰੇ। ADR ਦੀ ਇੱਕ ਰਿਪੋਰਟ ਨੇ ਬੜੇ ਖੁਲਾਸੇ ਕੀਤੇ ਨੇ, ਬੜੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਮਿਲਦਾ। ਤੇ ਜੇਕਰ ਤੁਸੀਂ BJP ਦੀ ਗੱਲ ਕਰੋਗੇ ਜਿਹੜੀ ਕਿ ਸੱਤਾਧਾਰੀ ਹੈ ਇਸ ਟਾਈਮ, ਤਾਂ ਉਹਦਾ ਜਿਹੜਾ ਚੰਦਾ ਪਿਛਲੇ ਸਾਲ ਨਾਲੋਂ ਉਹਨੂੰ 76% ਜ਼ਿਆਦਾ ਚੰਦਾ ਜਿਹੜਾ ਉਹ ਮਿਲਿਆ। इस बाबत कई होर भी खबरां ने कि कदों कदों BJP ਨੂੰ ਕਿੰਨਾ ਚੰਦਾ ਮਿਲਿਆ, पर इस रिपोर्ट ਦੇ ਵਿੱਚ ਤੁਹਾਨੂੰ ਤਫਸੀਲ ਦੇ ਨਾਲ ਦੱਸਾਂਗੇ ਕਿ ਕਿਹੜੀ ਪਾਰਟੀ ਕੋਲੇ ਕਿੰਨਾ ਤੇ ਕਿਹੜੇ ਸਾਲ ਦੇ ਵਿੱਚ ਉਹਨੂੰ ਕਿੰਨਾ ਚੰਦਾ ਮਿਲਿਆ। ਤੇ ਤੁਹਾਨੂੰ ਯਾਦ ਹੋਣਾ ਲੰਘੇ ਦਿਨਾਂ ਦੇ ਵਿੱਚ ਦੋ ਖਬਰਾਂ ਦੇ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਣਾ। ਉਸ ਤੋਂ ਅੱਗੇ ਵਧਣ ਤੋਂ ਪਹਿਲੀ ਇਹ ਕਿ ਇਲੈਕਟੋਰਲ ਬੌਂਡ ਦੇ ਮਾਮਲੇ ਤੇ ਸੁਪਰੀਮ ਕੋਰਟ ਨੇ ਝਾੜ ਪਾਈ ਸੀ ਕੇਂਦਰ ਸਰਕਾਰ ਨੂੰ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਲੋਕਾਂ ਦਾ ਜਿਹੜਾ ਅਖਤਿਆਰ ਹੈ, ਅਧਿਕਾਰ ਹੈ ਇੱਕ ਸੂਚਨਾ ਐਕਟ ਦਾ ਕਿ ਬਈ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਮਿਲਦਾ, ਉਸ ਅਧਿਕਾਰ ਦੀ ਉਲੰਘਣਾ। ਤੇ ਇਹ ਜਿਹੜਾ ਇਲੈਕਟੋਰਲ ਬੌਂਡ ਹੈ ਇਹ ਤੁਸੀਂ ਗੈਰ ਕਾਨੂੰਨੀ ਹੈ। ਮਤਲਬ ਕਿ ਲੰਘੇ ਦਿਨਾਂ ਦੇ ਵਿੱਚ ਤਾਂ ਜਿਹੜਾ ਕੇਂਦਰ ਸਰਕਾਰ ਦਾ BJP ਦਾ ਜਿਹੜਾ ਅਦਾਲਤ ਦੇ ਵਿੱਚ ਦਿਨ ਹੁੰਦੇ ਸੀ ਉਹ ਬੜੇ ਮੰਦਭਾਗੇ ਤੇ ਬੜੇ ਉਦਾਸੀਨਤਾ ਵਾਲੇ ਤੇ ਬੜੇ ਨਿਰਾਸ਼ਾ ਵਾਲੇ ਗੁਜ਼ਰੇ, ਕਿਉਂਕਿ ਇੱਕ ਪਾਸੇ ਚੰਡੀਗੜ੍ਹ ਦੇ ਮੇਅਰ ਦੀ ਜਿਹੜੀ ਸੁਣਵਾਈ ਜਿਹੜੀ ਕੁਰਸੀ ਦੀ ਜਦੋਜਹਿਦ ਸੀ ਉਹ ਚੱਲ ਰਹੀ ਸੀ। ਤੇ ਉਸ ਦੇ ਵਿੱਚ ਵੀ ਅਦਾਲਤ ਨੇ ਇਹ ਗੱਲ ਕਹੀ, ਸੁਪਰੀਮ ਕੋਰਟ ਨੇ, ਕਿ ਇਹ ਤੁਸੀਂ ਲੋਕਤੰਤਰ ਦਾ ਕਤਲ ਕਰ ਰਹੇ ਹੋ। ਤੇ ਉਸ ਤੋਂ ਬਾਅਦ ਬੈਕ ਟੂ ਬੈਕ ਟਿੱਪਣੀਆਂ, ਉਸ ਤੋਂ ਬਾਅਦ ਫਿਰ ਕਿਸਾਨੀ ਅੰਦੋਲਨ ਬਾਬਤ ਵੀ ਟਿੱਪਣੀਆਂ ਹੋਈਆਂ, ਕੁਛ ਉਹ ਹਾਈ ਕੋਰਟ ਦੇ ਵਿੱਚ ਹੋਈਆਂ, ਪਰ ਇਹ ਮਾਮਲਾ ਦੋਨੇ ਸੁਪਰੀਮ ਕੋਰਟ ਦੇ ਵਿੱਚ ਸੀਗੇ। ਇੱਕ ਹੋਰ ਵੱਡੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਬੜੀ ਤਿੱਖੀਆਂ ਟਿੱਪਣੀਆਂ ਬੜੀਆਂ ਦਾ ਸਾਹਮਣਾ ਕਰਨਾ ਪਿਆ ਔਰ ਖਾਸੀ ਆਲੋਚਨਾ ਉਹਨੂੰ ਚੱਲਣੀ ਪਈ ਸੁਪਰੀਮ ਕੋਰਟ ਦੇ ਵਿੱਚੋਂ। ਇੱਥੇ ਮੈਂ ਇੱਕ ਗੱਲ ਹੋਰ ਸਾਫ਼ ਕਰਦਾ ਚੱਲਾਂ, ਕਿਉਂਕਿ ਜਦੋਂ ਵੀ ਸੁਪਰੀਮ ਕੋਰਟ ਕਿਸੇ ਮਾਮਲੇ ਤੇ ਟਿੱਪਣੀਆਂ ਕਰਦੀ ਹੈ ਤੇ ਉਹਦੀ ਜੱਜਮੈਂਟ ਨਹੀਂ ਹੁੰਦੀ। ਕਈ ਵਾਰੀ ਟਿੱਪਣੀਆਂ ਮੌਖਿਕ ਰੂਪ ਦੇ ਵਿੱਚ ਹੁੰਦੀਆਂ, ਟਿੱਪਣੀਆਂ ਜ਼ੁਬਾਨੀ ਰੂਪ ਦੇ ਵਿੱਚ ਹੁੰਦੀਆਂ, ਔਰ ਇਹਨੂੰ ਕਦੇ ਵੀ ਕੋਰਟ ਦੀ ਡਾਇਰੈਕਸ਼ਨ ਹਰ ਮਾਮਲੇ ਦੇ ਵਿੱਚ ਅਪਲਾਈ ਨਹੀਂ ਕੀਤੀ ਜਾ ਸਕਦੀ। ਕਿਉਂਕਿ ਆਪਾਂ ਦੇਖਦੇ ਹਾਂ ਨਾ ਕਈ ਮਾਮਲਿਆਂ ਦੇ ਵਿੱਚ ਆਪਾਂ ਖਬਰਾਂ ਸੁਣਦੇ ਹਾਂ ਕਿ ਸੁਪਰੀਮ ਕੋਰਟ ਨੇ ਆਹ ਗੱਲ ਕਹੀ ਹੈ, ਉੱਥੇ ਜੇ ਤਾਂ ਹੋਵੇ ਇਹ ਕਿਹਾ ਕਿ ਲਾਗੂ ਕੀਤਾ ਜਾਵੇ ਜਾਂ ਇਹਦੇ ਤੇ ਹਲਫਨਾਮਾ ਦਾਇਰ ਕੀਤਾ ਜਾਵੇ ਜਾਂ ਇਹਦੇ ਤੇ ਸਾਨੂੰ ਦੱਸਿਆ ਜਾਵੇ, ਤਾਂ ਇਹ ਤਾਂ ਹੋ ਗਈ ਇੱਕ ਡਾਇਰੈਕਸ਼ਨ ਟਾਈਪ। ਹਾਲਾਂਕਿ ਡਾਇਰੈਕਸ਼ਨਾਂ, ਹੁਕਮ, ਆਦੇਸ਼ ਇਹ ਕਈ ਤਰ੍ਹਾਂ ਦੇ ਹੋ ਸਕਦੇ ਨੇ, ਪਰ ਜਿੱਥੇ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਤੁਸੀਂ ਲੋਕਤੰਤਰ ਦੀ ਹੱਤਿਆ ਕਰ ਰਹੇ ਹੋ, ਜਿੱਥੇ ਚੰਡੀਗੜ੍ਹ ਮੇਅਰ ਦੇ ਮਾਮਲੇ ਦੇ ਵਿੱਚ, ਜਿੱਥੇ ਇਲੈਕਟੋਰਲ ਬੌਂਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਇਹ ਕਹੇ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਤਾਂ ਇਹਦਾ ਮਤਲਬ ਕਿ ਇਹ ਗੱਲਾਂ ਜ਼ੁਬਾਨੀ ਰੂਪ ਦੇ ਵਿੱਚ ਤਾਂ ਕਹੀਆਂ ਜਾ ਰਹੀਆਂ ਨੇ। ਹਾਂ, ਜੱਜਮੈਂਟ ਦਾ ਹਿੱਸਾ ਨਹੀਂ ਹੈਗੀਆਂ, ਉਹ ਇੱਕ ਵੱਖਰੀ ਗੱਲ ਹੈ। ਖੈਰ, ਆਪਾਂ ਸੁਪਰੀਮ ਕੋਰਟ ਵੱਲ ਨਹੀਂ ਜਾਂਦੇ, ਆਪਾਂ ਜਾਂਦੇ ਹਾਂ ਪਾਰਟੀਆਂ ਨੂੰ ਜਿਹੜਾ ਚੰਦਾ ਮਿਲਿਆ ਲੰਘੇ ਸਾਲ ਦੇ ਵਿੱਚ ਕਿੰਨਾ ਮਿਲਿਆ। ਤੇ ਇਹਦੇ ਨਾਲ ਆਪਾਂ ਇੱਕ ਹੋਰ ਗੱਲ 'ਤੇ ਵੀ ਗੌਰ ਕਰਾਂਗੇ। ਉਹ ਇੱਕ ਜਿਹੜੀ ਰਿਪੋਰਟ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਜਿਹੜਾ ਪਿਛਲੇ ਦਿਨੀ ਇਲੈਕਟੋਰਲ ਬੌਂਡ 'ਤੇ ਜਿਹੜੀ ਚਰਚਾ ਛਿੜੀ ਸੀ ਉਹਦੇ ਮੁਤਾਬਕ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਪਾਰਟੀ ਨੂੰ ਕਿੰਨਾ ਮਿਲਿਆ। ਤੇ ਇੱਕ ਹੋਰ ਜਿਹੜਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਕੰਪਨੀਆਂ 'ਤੇ ਛਾਪੇ ਮਰਵਾਉਂਦੀ ਹੈ ਤੇ ਬਾਅਦ ਦੇ ਵਿੱਚ ਉਹ ਕੰਪਨੀਆਂ ਤੋਂ ਚੰਦਾ ਲੈਂਦੀ ਹੈ। ਇਸ ਤਰ੍ਹਾਂ ਦੇ ਦੋਸ਼ ਵੀ ਲੱਗੇ ਨੇ। ਸੋ ਇਹ ਪੂਰਾ ਮਾਮਲਾ ਕੀ ਹੈ ਇਹਦੇ 'ਤੇ ਵੀ ਗੌਰ ਕਰਾਂਗੇ। ਪਰ ਸਭ ਤੋਂ ਪਹਿਲਾਂ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ਦੀ ਰਿਪੋਰਟ ਦੇ ਵੱਲ ਜਾਂਦੇ ਹਾਂ। ਇਹਨੇ ਇਹ ਦਾਅਵਾ ਕੀਤਾ ਕਿ ਦੇਸ਼ ਦੀਆਂ 6 ਕੌਮੀ ਪਾਰਟੀਆਂ ਨੂੰ ਵਿੱਤੀ ਵਰ੍ਹੇ 2022-23 ਦੇ ਦੌਰਾਨ 3077 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜਿਸ ਦੇ ਵਿੱਚ ਭਾਜਪਾ ਨੂੰ 2361 ਕਰੋੜ, ਕੱਲੀ ਭਾਜਪਾ ਨੂੰ 2361 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਵਿੱਤੀ ਵਰ੍ਹੇ 2022-23 ਦੀ ਆਮਦਨ ਪਿਛਲੇ ਸਾਲ ਨਾਲੋਂ 76% ਵਧੀ ਹੈ। ਇਸ ਮਾਮਲੇ ਦੇ ਵਿੱਚ ਕਾਂਗਰਸ ਦੂਜੇ ਨੰਬਰ 'ਤੇ, ਜਿਹਨੂੰ 452 ਕਰੋੜ ਮਿਲੇ ਹੈ। 6 ਕੌਮੀ ਪਾਰਟੀਆਂ ਦੀ ਕੁੱਲ ਆਮਦਨ ਦੇ ਵਿੱਚੋਂ ਕਾਂਗਰਸ ਦਾ ਕੁੱਲ ਹਿੱਸਾ 1470 ਕਰੋੜ ਜਿਹੜਾ ਬਣਦਾ ਹੈ। ਤੇ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਬਸਪਾ, ਆਪ, NPP ਤੇ CPIM ਨੇ ਆਪਣੀ ਆਮਦਨ ਦੇ ਵੇਰਵੇ ਸਾਂਝੇ ਕੀਤੇ ਹੈ। ADR ਦੇ ਮੁਤਾਬਕ NPP ਦੀ ਆਮਦਨ ਜਿਹੜੀ ਹੈ, NPC ਦੀ ਆਮਦਨ ਪਿਛਲੇ ਵਿੱਤੀ ਵਰ੍ਹੇ ਨਾਲੋਂ 1500% ਵਧੀ ਹੈ। ਵਿੱਤੀ ਵਰ੍ਹੇ 2021 ਦੇ ਵਿੱਚ 2021-22 ਦੇ ਵਿੱਚ ਇਹਦੀ ਆਮਦਨ 47 ਲੱਖ ਸੀ ਮਹਿਜ਼, ਜਿਹੜੀ ਕਿ 22-23 ਦੇ ਵਿੱਚ ਵੱਧ ਕੇ ਤਕਰੀਬਨ 7 ਕਰੋੜ ਹੋ ਗਈ ਹੈ। ਪਹਿਲਾਂ 47 ਲੱਖ ਸੀ, ਫਿਰ ਬਾਅਦ ਦੇ ਵਿੱਚ 7 ਕਰੋੜ ਹੋਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆਮਦਨ ਜਿਹੜੀ ਵਧੀ ਆ ਉਹ 91% ਵਧੀ ਹੈ। ਆਪ ਦੀ ਆਮਦਨ ਜੋ ਵਿੱਤੀ ਵਰ੍ਹੇ 2021-22 ਦੇ ਵਿੱਚ 44 ਕਰੋੜ ਸੀ, ਵਿੱਤੀ ਵਰ੍ਹੇ 2022-23 ਦੇ ਵਿੱਚ ਵੱਧ ਕੇ 85 ਕਰੋੜ ਹੋ ਗਈ, ਯਾਨੀ ਕਿ 91% ਦਾ ਵਾਧਾ ਇਹਦੇ ਵਿੱਚ ਦੇਖਿਆ ਜਾ ਰਿਹਾ। ਇਹਦੇ ਨਾਲ
ਕਾਂਗਰਸ CPIM ਤੇ BSP ਇਹਦੀ ਆਮਦਨ ਦੇ ਵਿੱਚ ਵਿੱਤੀ ਵਰ੍ਹੇ ਦੇ ਦੌਰਾਨ ਆਮਦਨ ਘਟੀ ਹੈ। ਚੋਣ ਕਮਿਸ਼ਨ ਦੇ ਕੋਲ ਜਮ੍ਹਾਂ ਕਰਾਏ ਗਏ ਰਿਕਾਰਡ ਦੇ ਮੁਤਾਬਕ ਕਾਂਗਰਸ ਦੀ ਆਮਦਨ 16.42% 88 ਕਰੋੜ ਤੇ ਇਹਦੇ ਨਾਲ CPIM ਦੀ 12.68% 20 ਕਰੋੜ ਜਿਹੜੀ ਆ ਉਹਦੇ ਵਿੱਚ ਘਾਟਾ ਦਰਜ ਕੀਤਾ ਗਿਆ। ਇਲੈਕਟੋਰਲ ਬੌਂਡ ਦੀ ਜੇ ਆਪਾਂ ਗੱਲ ਕਰੀਏ ਤਾਂ BJP ਨੂੰ ਸਭ ਤੋਂ ਵੱਧ ਨੁਕਸਾਨ ਹੋਊਗਾ, ਕਿਉਂਕਿ ਇਕੱਲੀ BJP ਨੂੰ ਹੀ ਪਿਛਲੇ ਸਾਲਾਂ ਦੇ ਵਿੱਚ 10,122 ਕਰੋੜ ਰੁਪਏ ਦਾ ਚੰਦਾ ਮਿਲਿਆ। ਦੇਖੋ ਇਲੈਕਟੋਰਲ ਬੌਂਡ ਕੀ ਆ ਕਿ ਤੁਸੀਂ ਪਾਰਟੀਆਂ ਨੇ ਦੱਸਣਾ ਵੀ ਨਹੀਂਗਾ ਕਿ ਪੈਸਾ ਕਿੱਥੋਂ ਮਿਲ ਰਿਹਾ। ਸੋ ਇਹਦੇ ਬਾਰੇ ਕਿਹਾ ਜਾਂਦਾ ਕਿ BJP ਵੰਨੀ ਜਿਹੜਾ ਪਾਣੀ ਵਾਲੀ ਟੂਟੀ ਹੈ, ਜਿਹੜੀ ਪੈਸੇ ਜਿਹਦੇ ਵਿੱਚ ਆਉਂਦੇ ਆ ਉਹਦਾ ਫੁਹਾਰਾ ਖੁੱਲ੍ਹਾ ਹੀ ਹੋਇਆ ਲਗਾਤਾਰ। ਉਹ ਜਿਹੜਾ ਬੋਰ ਜਿਵੇਂ ਆਪਣੀ ਡਿਲੀਵਰੀ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਜਿਹੜਾ ਜਿਹਨੂੰ ਆਪਾਂ ਬੋਰ ਟਿਊਬਵੈੱਲ ਕਹਿ ਦਿੰਦੇ ਆ, ਉਹਦੇ ਵਿੱਚੋਂ ਪਾਣੀ ਡਿੱਗਦਾ ਹੁੰਦਾ, ਐਂ BJP ਕੰਨੀ ਪੈਸਾ ਡਿੱਗਿਆ। ਭਾਰਤ ਦੇ ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਇਲੈਕਟੋਰਲ ਬੌਂਡ ਤੇ ਇਤਿਹਾਸਕ ਫੈਸਲਾ ਸੁਣਾਇਆ ਸੀਗਾ ਤੇ ਉਸ ਤੋਂ ਬਾਅਦ ਨਾ ਸਿਰਫ ਸਿਆਸੀ ਪਾਰਟੀਆਂ ਨੂੰ ਮਿਲੇ ਇਲੈਕਟੋਰਲ ਬੌਂਡਾਂ ਰਾਹੀਂ ਗੁਪਤ ਚੰਦੇ ਦਾ ਰਿਕਾਰਡ ਜਨਤਕ ਹੋਵੇਗਾ, ਸਗੋਂ ਇਸ ਬੌਂਡਾਂ ਤੇ ਪਾਬੰਦੀ ਲਗਾ ਕੇ ਸਿਆਸੀ ਪਾਰਟੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਦੇ ਫੈਸਲੇ ਦਾ ਸਭ ਤੋਂ ਵੱਧ ਅਸਰ ਭਾਜਪਾ 'ਤੇ ਪਊਗਾ, ਕਿਉਂਕਿ 60% ਚੰਦਾ, ਅੱਧਿਓਂ ਵੱਧ ਚੰਦਾ ਸਿਰਫ ਭਾਜਪਾ ਨੂੰ ਜਾਂਦਾ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਅਸਰ BJP ਦੇ ਉੱਤੇ ਇਉਂ ਪਊਗਾ ਕਿਉਂਕਿ 2016 ਤੋਂ ਜੇਕਰ 2022 ਤੱਕ ਆਪਾਂ ਗੱਲ ਕਰੀਏ ਤਾਂ ਇਲੈਕਟੋਰਲ ਬੌਂਡ ਸਕੀਮ ਦੇ ਤਹਿਤ ਜਿੰਨਾ ਚੰਦਾ ਪਾਰਟੀਆਂ ਨੂੰ ਆਇਆ, ਭਾਰਤ ਦੇ ਵਿੱਚ ਆਇਆ, ਉਹਦਾ 60% ਤੋਂ ਵੱਧ ਸਿਰਫ ਭਾਜਪਾ ਨੂੰ ਮਿਲਿਆ। ਇਹ ਸਕੀਮ 2018 ਦੇ ਵਿੱਚ ਕੇਂਦਰ ਸਰਕਾਰ ਨੇ ਲਿਆਂਦੀ ਸੀਗੀ ਕਿ ਤੁਸੀਂ ਨਗਦ ਦਾਨ ਦੇਣ ਦੀ ਬਜਾਏ ਬੌਂਡ ਦੇ ਰਾਹੀਂ ਦਾਨ ਦੇ ਵਿਕਲਪ ਵਜੋਂ ਆਪਸ਼ਨ ਵਜੋਂ ਪੇਸ਼ ਕੀਤੀ ਗਈ ਸੀ। ਭਾਜਪਾ ਸਰਕਾਰ ਨੇ ਇਹਨੂੰ ਪਾਰਦਰਸ਼ੀ ਪ੍ਰਣਾਲੀ ਕਿਹਾ ਸੀਗਾ, ਪਰ ਇਸ ਦੇ ਨਾਲ ਇਹ ਵੀ ਵਿਵਸਥਾ ਕੀਤੀ ਗਈ ਸੀ ਕਿ ਜਿਹੜਾ ਬੰਦਾ ਵੀ ਪੈਸੇ ਦੇਊਗਾ ਉਹਦਾ ਅਸੀਂ ਨਾਂ ਪਤਾ ਨਹੀਂ ਦੱਸਾਂਗੇ, ਗੁਪਤ ਰੱਖਿਆ ਜਾਊਗਾ, ਜਿਸ ਤੇ ਸੁਪਰੀਮ ਕੋਰਟ ਨੇ ਇਤਰਾਜ਼ ਪ੍ਰਗਟਾਇਆ ਤੇ ਇਹਨੂੰ ਕਿਹਾ ਕਿ ਇਹ ਗੈਰ ਸੰਵਿਧਾਨਕ ਹੈ। DY ਚੰਦਰਚੂੜ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ ਇਲੈਕਟੋਰਲ ਬੌਂਡ ਤੇ ਸਕੀਮ ਬਾਰੇ ਕਿਹਾ ਕਿ ਇਹ ਸਕੀਮ ਬੇਸ਼ੱਕ ਤੁਸੀਂ ਨਾਂ ਨਹੀਂ ਦੱਸ ਰਹੇ, ਬੇਸ਼ੱਕ ਤੁਸੀਂ ਉਹਦੇ ਬਾਰੇ ਕੋਈ ਹੋਰ ਆਇਡੈਂਟੀਟੀ ਨਹੀਂ ਦੱਸ ਰਹੇ, ਪਰ ਇਹ ਸਕੀਮ ਨਾਗਰਿਕਾਂ ਦੇ ਜਿਹੜਾ ਸੂਚਨਾ ਦੇ ਮੌਲਿਕ ਅਧਿਕਾਰ ਆ ਉਹਦੀ ਉਲੰਘਣਾ ਕਰਦੀ ਹੈ। CJI ਨੇ ਕਿਹਾ ਕਿ ਚੋਣ ਬੌਂਡ ਇੱਕ ਵਿੱਤੀ ਸਾਧਨ ਹੈ ਜੋ ਵਿਅਕਤੀਆਂ ਤੇ ਕਾਰੋਬਾਰਾਂ ਨੂੰ ਸਿਆਸੀ ਪਾਰਟੀਆਂ ਨੂੰ ਬੇਨਾਮ ਦਾਨ ਕਰਨ ਦੀ ਇਜਾਜ਼ਤ ਦਿੰਦਾ ਹੈ। 2016 ਤੋਂ ਲੈ ਕੇ 22 ਤੱਕ 16,437 ਕਰੋੜ ਰੁਪਏ ਦੇ 28,000 ਚੋਣ ਬੌਂਡ ਵੇਚੇ ਗਏ। ਇਲੈਕਟੋਰਲ ਬੌਂਡ ਹਾਸਲ ਕਰਨ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਜਪਾ ਨੂੰ ਹੋਇਆ। ਭਾਜਪਾ ਨੂੰ ਚੋਣ ਬੌਂਡ ਦੇ ਤਹਿਤ 10,122 ਕਰੋੜ ਰੁਪਏ ਮਿਲੇ। ਸੋ ਦੇਸ਼ ਦੀਆਂ ਸੱਤਾਧਾਰੀ ਪਾਰਟੀਆਂ ਨੂੰ ਕਿੰਨਾ ਮਿਲਿਆ? ਭਾਜਪਾ ਨੂੰ 10,122 ਕਰੋੜ, ਕਾਂਗਰਸ ਨੂੰ 1,547 ਕਰੋੜ, TMC ਨੂੰ 823 ਕਰੋੜ, CPIM ਨੂੰ 367 ਕਰੋੜ, NCP ਨੂੰ 231 ਕਰੋੜ, ਬਸਪਾ 85 ਕਰੋੜ, CPI 13 ਕਰੋੜ ਰੁਪਏ। ਇਹਨਾਂ ਨੇ ਚੋਣ ਬੌਂਡਾਂ ਦੇ ਰਾਹੀਂ, ਜਿੱਥੇ ਕਿਸੇ ਦਾ ਨਾਂ ਨਹੀਂ ਜਨਤਕ ਕਰਨਾ, ਜਿੱਥੇ ਕੁਛ ਵੀ ਨਹੀਂ। ਹੁਣ ਦੋਸ਼ ਤਾਂ ਲੋਕ ਇਹ ਵੀ ਲਾਉਂਦੇ ਆ ਕਿ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ, ਜਿਹੜੇ ਉਦਯੋਗਪਤੀ ਨੇ, ਜਿਹੜੇ ਲੋਕ ਨੇ ਵੱਡੇ, ਜਿਨ੍ਹਾਂ ਦਾ ਸਰਕਾਰ ਦੇ ਵਿੱਚ ਐਕਸੈਸ ਹੈ, ਉਹ ਸਰਕਾਰ ਨੂੰ ਇਸ ਕਰਕੇ ਦਾਨ ਦਿੰਦੇ ਨੇ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਮੁਤਾਬਕ ਚੱਲ ਸਕਣ, ਉਹਨਾਂ ਨੂੰ ਕੋਲ ਖਾਨਾ ਦਾ ਐਕਸੈਸ ਮਿਲ ਸਕੇ, ਉਹਨਾਂ ਨੂੰ ਰੇਲ ਗੱਡੀਆਂ ਦੇ ਜਿਹੜੇ ਸਟੇਸ਼ਨ ਨੇ ਜਿੱਥੇ ਟਰੈਵਲ ਬਹੁਤ ਆ, ਜਿੱਥੇ ਲੋਕਾਂ ਦਾ ਆਉਣ ਜਾਣ ਬਹੁਤ ਆ, ਉਹਨਾਂ ਨੂੰ ਠੇਕੇ 'ਤੇ ਮਿਲ ਸਕੇ। ਏਅਰਪੋਰਟਸ ਜਿੱਥੇ ਲੋਕਾਂ ਦਾ ਬਹੁਤ ਜ਼ਿਆਦਾ ਆਉਣ ਜਾਣ ਔਰ ਇੰਟਰਨੈਸ਼ਨਲ ਉੱਥੋਂ ਫਲਾਈਟਸ ਉੱਡਦੀਆਂ ਨੇ, ਉਹ ਠੇਕੇ 'ਤੇ ਲੈ ਸਕਣ। ਇਹਦੇ ਨਾਲ ਜਿੰਨੀਆਂ ਵੀ ਜਨਤਕ ਥਾਵਾਂ ਨੇ ਜਿੱਥੋਂ ਪੈਸਾ ਆਉਂਦਾ, ਜਿੱਥੋਂ ਹਜ਼ਾਰਾਂ ਕਰੋੜਾਂ ਦੀ ਆਮਦਨ ਹੈ, ਜਾਂ ਉਹ ਪਾਲਿਸੀਜ਼ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਲਾਹਾ ਹੋ ਸਕਦਾ, ਉਹ ਫਿਰ ਪਾਲਿਸੀਜ਼ ਸਰਕਾਰਾਂ ਤੋਂ ਬਣਾਉਂਦੀਆਂ ਨੇ। ਇਸੇ ਕਰਕੇ ਲੋਕ ਪਾਰਟੀਆਂ ਨੂੰ ਚੰਦਾ ਦਿੰਦੇ ਨੇ ਤੇ ਭਾਜਪਾ ਇਸ ਦੇ ਵਿੱਚ ਸਭ ਤੋਂ ਵੱਧ ਮੋਹਰੀ ਹੈ। ਪਿਛਲੇ 2022-23 ਦੇ ਆਮਦਨ ਜੇ ਉਹਦੀ ਗਿਣੀਏ ਤਾਂ 76% ਦੇ ਵਿੱਚ ਵਾਧਾ ਹੋਇਆ। ਪਹਿਲਾਂ ਉਹਨੂੰ 2020-21 ਦੇ ਵਿੱਚ ਉਹਨੂੰ ਮਿਲਿਆ ਸੀਗਾ 2361 ਕਰੋੜ ਤੇ ਇਸ ਵਾਰੀ ਮਿਲਿਆ ਉਹਨੂੰ 2022-23 ਦੇ ਦੌਰਾਨ 3,077 ਕਰੋੜ ਰੁਪਈਆ ਮਿਲਿਆ। ਸੋ ਕਾਂਗਰਸ ਦੂਜੇ ਨੰਬਰ 'ਤੇ ਹੈ ਇਸ ਸਾਲ ਦੇ ਮਾਮਲੇ ਦੇ ਵਿੱਚ। ਜੇ ਆਪਾਂ ਦੇਖੀਏ 425 ਕਰੋੜ ਉਹਨੂੰ ਮਿਲਿਆ। ਹੁਣ ਜਿਹੜੀ ਰਾਹੁਲ ਗਾਂਧੀ ਦੀ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ, ਰਾਹੁਲ ਗਾਂਧੀ ਉਹ ਕਹਿੰਦੇ ਕਿ ਇਹ ਚੰਦੇ ਦਾ ਧੰਦਾ ਕਰ ਰਹੇ ਆ, ਵਸੂਲੀ ਭਾਈ, ਪ੍ਰਧਾਨ ਮੰਤਰੀ ਨੂੰ ਵਸੂਲੀ ਭਾਈ ਕਿਹਾ ਸੀਗਾ ਕਿ ਵਸੂਲੀ ਭਾਈ ਦੀ ਤਰ੍ਹਾਂ ED ਤੇ IT ਤੇ ਹੋਰ CBI ਦਾ ਦੁਰਵਰਤੋਂ ਕਰਕੇ ਉਹ ਕਹਿੰਦੇ ਕਿ ਇਹ ਇਹਨਾਂ ਨੇ ਸਕੀਮ ਲਾਂਚ ਕੀਤੀ ਹੈ, ਜਿਹਦੀ ਸਕੀਮ ਹੈ ਕਿ ਚੰਦਾ ਦਿਓ, ਬੇਲ ਤੇ ਬਿਜ਼ਨਸ ਲਓ। ਉਹ ਹਿੰਦੀ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਚੰਦਾ ਦਿਓ,
ਬੇਲ ਵੀ ਲਓ ਤੇ ਬਿਜ਼ਨਸ ਵੀ ਲਓ। ਉਹ ਕਹਿੰਦੇ ਕਿ ਇਹਦੇ ਤਹਿਤ ਜਿਹੜੀਆਂ 30 ਕੰਪਨੀਆਂ ਨੂੰ ਬੀਜੇਪੀ ਨੇ ਜਾਂਚ ਦੇ ਦੌਰਾਨ ਖਬਰਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਾਂਚ ਏਜੰਸੀਆਂ ਦੀ ਜਾਂਚ ਦੇ ਵਿੱਚ ਫਸੀਆਂ 30 ਕੰਪਨੀਆਂ ਨੇ ਬੀਜੇਪੀ ਨੂੰ ਜਾਂਚ ਦੇ ਦਰਮਿਆਨ ਹੀ 335 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਉਹ ਕਹਿੰਦਾ ਕਿ ਚੰਦੇ ਦਾ ਧੰਦਾ ਇੰਨੀ ਬੇਸ਼ਰਮੀ ਦੇ ਨਾਲ ਚੱਲ ਰਿਹਾ ਕਿ ਇੱਕ ਡਿਸਟਿਲਰੀ ਮਾਲਕਾਂ ਨੇ ਬੇਲ ਮਿਲਦੇ ਹੀ ਬੀਜੇਪੀ ਨੂੰ ਚੰਦਾ ਦਿੱਤਾ ਸੀ, ਪਹਿਲਾਂ ਉਹਨਾਂ ਨੇ ਦਿੱਤਾ ਨਹੀਂ ਸੀਗਾ। ਉਹ ਕਹਿੰਦੇ ਕਿ ਮਿੱਤਰਾਂ ਦੀ ਕੰਪਨੀ ਨੂੰ ਬੇਈਮਾਨੀ ਤੋਂ ਫਾਇਦਾ ਤੇ ਬਾਕੀਆਂ ਦੇ ਲਈ ਹੋਰ ਕਾਇਦਾ। ਇਸ ਤਰ੍ਹਾਂ ਦਾ ਉਹਨਾਂ ਨੇ ਮੋਦੀ ਰਾਜ ਤੇ ਜਾਂ ਇਸ ਜੋ ਚੱਲ ਰਿਹਾ ਮੋਦੀ ਸਰਕਾਰ ਦੇ ਵਿੱਚ ਉਹਦੇ ਤੇ ਤੰਜ਼ ਕੱਸਿਆ ਸੀਗਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਆਮ ਡੈਮੋਕ੍ਰੇਟਿਕ ਜਿਹੜੀ ਪਾਵਰ ਲੋਕਾਂ ਦੇ ਕੋਲੇ ਹੈ, ਉਹ ਡੈਮੋਕ੍ਰੇਸੀ ਮਨਸੂਖ ਕਿਵੇਂ ਹੋ ਰਹੀ ਹੈ, ਉਹਦੇ ਵਿੱਚ ਕਮੀ ਕਿਵੇਂ ਦੇਖੀ ਜਾ ਰਹੀ ਹੈ। ਸੋ ਅੱਜ ਦੀ ਰਿਪੋਰਟ ਦੇ ਵਿੱਚ ਇੰਨਾ ਹੀ। ਬਹੁਤ